ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 1 ਅਪ੍ਰੈਲ 2014 18 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਮੈਸੇਜ ਨੂੰ ਪੜ੍ਹਨਾ ਸ਼ੁਰੂ ਕਰਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਅੱਜ ਦਾ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ, ਅੱਜ ਅਹਿਮ ਮੁੱਦਾ ਤਾਂ ਕੋਈ ਨਹੀਂ ਜੀ, ਪਰ ਇੱਕ ਪੋਇਮ, ਨਜ਼ਮ, ਕਵਿਤਾ ਹੈ ਜੀ ਜਿਹੜੀ ਕਿ ਫੇਸਬੁੱਕ ਤੇ ਕਿਸੇ ਗੁਰਸਿੱਖ ਵੀਰ ਸੁਖਜੀਤ ਸਿੰਘ ਨੇ ਲਿਖੀ ਹੈ। ਸੁਖਜੀਤ ਸਿੰਘ ਉਹਨਾਂ ਦਾ ਨਾਮ ਹੈ ਜੀ। ਉਹ ਮੈਨੂੰ ਆਈ ਮੇਰੀ ਈਮੇਲ ਤੇ ਜੀ, ਔਰ ਮੈਂ ਉਸ ਤੋਂ ਇੰਨਾ ਕੁ ਮੁਤਾਸਰ ਹੋਇਆ, ਪ੍ਰਭਾਵਿਤ ਹੋਇਆ ਜੀ ਕਿ ਮੈਂ ਸਮਝਦਾ ਵੀ ਉਹ ਕਵਿਤਾ ਮੈਂ ਸਾਂਝੀ ਕਰਨੀ ਚਾਹਾਂਗਾ ਜੀ। ਕਿਉਂਕਿ ਕਈ ਵਾਰ ਜਿਵੇਂ ਅੱਜ ਕੱਲ੍ਹ 2014 ਦੀਆਂ ਪਾਰਲੀਮਾਨੀ ਚੋਣਾਂ ਨੂੰ ਲੈ ਕੇ ਜਿਹੜੀ ਮੁੱਖ ਚਰਚਾ ਸਿੱਖ ਹਲਕਿਆਂ ਦੇ ਵਿੱਚ ਹੈ ਉਹ ਆਮ ਆਦਮੀ ਪਾਰਟੀ ਨੂੰ ਲੈ ਕੇ ਹੈ ਜੀ। ਇੱਕ ਤਬਕਾ ਉਹਨਾਂ ਵੱਲ ਕਾਫੀ ਝੁਕਿਆ, ਹੱਥ 'ਚ ਵੀ ਝਾੜੂ ਫੜ ਲਏ, ਕਈਆਂ ਨੇ ਪੱਗ ਨਾਲ ਵੀ ਬੰਨ੍ਹ ਲਏ ਜੀ। ਤੇ ਇਹ ਇੱਕ ਬੜੀ ਗਰਮ ਇਸ ਦੇ ਉੱਤੇ ਬਹਿਸ ਚੱਲ ਰਹੀ ਹੈ ਕਿਉਂਕਿ ਸਾਡੀ ਪੋਜੀਸ਼ਨ ਪਹਿਲੇ ਦਿਨ ਤੋਂ ਹੀ ਇਹ ਰਹੀ ਹੈ ਕਿ ਵੀ ਬੇਸ਼ੱਕ ਅਸੀਂ ਅਰਵਿੰਦ ਕੇਜਰੀਵਾਲ ਦੀ ਇਸ ਪਾਰਟੀ ਵੱਲੋਂ ਚੁੱਕੇ ਗਏ ਜਿਹੜੇ ਚੰਗੇ ਕੰਮ ਨੇ ਉਹਨਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਦੇ ਵਿੱਚ ਪ੍ਰੋਫੈਸਰ ਭੁੱਲਰ ਦਾ ਮਾਮਲਾ ਵੀ ਹੈ ਜਿਹਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਨੂੰ ਵੀ ਲਿਖਿਆ, ਰਾਸ਼ਟਰਪਤੀ ਨੂੰ ਵੀ ਲਿਖਿਆ, ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਾਉਣ ਦੀ ਗੱਲ ਹੈ। ਔਰ ਇਸ ਦੇ ਨਾਲ ਜਿਹੜਾ ਜਿੱਥੋਂ ਤੱਕ ਪੰਜਾਬ ਦੇ ਮਸਲਿਆਂ ਦਾ ਤਾਲੁਕ ਹੈ ਜਾਂ ਸਿੱਖਾਂ ਦੇ ਮਸਲਿਆਂ ਦਾ ਤਾਲੁਕ ਹੈ ਉਸ ਬਾਰੇ ਜਿਨ੍ਹਾਂ 'ਚ ਈਵਨ ਆਰਟੀਕਲ 25 ਵੀ ਸ਼ਾਮਲ ਹੈ ਉਹਨਾਂ ਦੀ ਕੋਈ ਸਟੇਟਮੈਂਟ ਇਸ ਲਾਈਨ ਦੇ ਉੱਤੇ ਨਹੀਂ ਆਈ ਜੀ। ਸੋ ਨਾ ਹੀ ਸਾਨੂੰ ਜਿਸ ਕਿਸਮ ਦੀ ਵਿਚਾਰਧਾਰਾ, ਟੋਪੀ ਔਰ ਗਾਂਧੀਵਾਦ ਔਰ ਇਹ ਸਾਰਾ ਇਹ ਕੋਈ ਸਾਡੇ ਨਿਸ਼ਾਨੇ ਨਾਲ ਜਿਹੜਾ ਕਿ ਇੱਕ ਵੱਖਰੇ ਹੋਮਲੈਂਡ ਦਾ ਹੈ, ਸਾਡੀ ਖਾਲਸਾਈ ਪਛਾਣ ਨਾਲ ਇਹ ਫਿੱਟ ਨਹੀਂ ਬਹਿੰਦਾ। ਇਸ ਲਈ ਅਸੀਂ ਸ਼ੁਰੂ ਤੋਂ ਹੀ ਇਸ ਬਾਰੇ ਬੜੀ ਸਪਸ਼ਟ ਲਾਈਨ ਰੱਖੀ ਜਿਸ ਕਰਕੇ ਸਾਨੂੰ ਆਪਣੇ ਵੀਰਾਂ ਭੈਣਾਂ ਦੇ ਕ੍ਰਿਟਿਸਿਜ਼ਮ ਦਾ, ਉਹਨਾਂ ਦੀ ਆਲੋਚਨਾ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਜੀ। ਲੇਕਿਨ ਅਸੀਂ ਸਮਝਦੇ ਹਾਂ ਕਿ ਜਿਹੜੀ ਗੱਲ ਠੀਕ ਹੈ ਔਰ ਉਹ ਠੀਕ ਹੈ ਸਾਡੇ ਨੁਕਤਾ ਨਿਗਾਹ ਤੋਂ। ਹੋ ਸਕਦਾ ਹੈ ਦੂਸਰਿਆਂ ਦਾ ਨੂੰ ਹੱਕ ਹੈ ਆਪਣਾ ਓਪੀਨੀਅਨ ਰੱਖਣ ਦਾ ਔਰ ਓਪੀਨੀਅਨ ਐਕਸਪ੍ਰੈਸ ਕਰਨ ਦਾ ਵੀ ਜੀ। ਪਰ ਬਹੁਤ ਵਾਰ ਜਿਹੜੀ ਸ਼ਾਇਰੀ ਹੈ, ਪੋਇਮ ਹੈ, ਉਹ ਇੱਕ ਐਸਾ ਜ਼ਰੀਆ ਹੈ ਜਿਹਦੇ 'ਚ ਕਿ ਤੁਸੀਂ ਬਹੁਤ ਲੰਬੇ ਚੌੜੇ ਲੈਕਚਰ ਨੂੰ ਜਾਂ ਬੜੀ ਲੰਬੀ ਚੌੜੀ ਲਿਖਤ ਨੂੰ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਬਿਆਨ ਦਿੰਦੇ ਹੋ। ਕਾਰਟੂਨ ਉਸ ਤੋਂ ਵੀ ਜ਼ਿਆਦਾ ਇੰਟੈਲੀਜੈਂਸ ਦਾ ਕੰਮ ਹੁੰਦਾ ਹੈ ਜਿਹਦੇ 'ਚ ਕਿ ਜਿਹੜਾ ਕਾਰਟੂਨ ਬਣਾਉਣ ਵਾਲਾ ਕਿਸੇ ਚੀਜ਼ ਦਾ ਉਹ ਭਾਵੇਂ ਵਿਅੰਗ ਦੇ ਨਾਲ ਹੋਏ, ਕਾਰਟੂਨ ਮੋਸਟਲੀ ਵਿਅੰਗ ਹੁੰਦੇ ਨੇ, ਸੋ ਉਹਦੇ 'ਚ ਹੋਰ ਵੀ ਸ਼ਾਰਟ ਤਰੀਕਾ ਹੁੰਦਾ ਹੈ ਆਪਣਾ ਮੈਸੇਜ ਦੇਣ ਦਾ। ਸੋ ਵੀਰ ਸੁਖਜੀਤ ਸਿੰਘ ਹੋਰਾਂ ਨੇ ਆਪਣੀ ਇਸ ਨਜ਼ਮ 'ਚ ਜਿਵੇਂ ਬਿਆਨਿਆ, ਮੈਂ ਉਸ ਦਾ ਬਹੁਤਾ ਵੇਰਵਾ ਤਾਂ ਨਹੀਂ ਦਿਆਂਗਾ, ਡੀਟੇਲ ਉਹ ਤੁਸੀਂ ਜਦੋਂ ਸੁਣੋਗੇ ਸਾਰੇ ਦਰਸ਼ਕ ਜਿਹੜੇ ਦੇਖ ਰਹੇ ਨੇ, ਸੁਣ ਰਹੇ ਨੇ ਤੇ ਇਸ ਨੂੰ ਉਹ ਇੰਜੋਏ ਵੀ ਕਰਨਗੇ। ਔਰ ਮੈਂ ਇਹਨਾਂ ਨੂੰ ਦਾਦ ਦਿੰਦਾ ਕਿ ਉਹਨਾਂ ਨੇ ਇਸ ਅਹਿਮ ਮੁੱਦੇ ਤੇ ਜਿੱਥੇ ਕਿ ਇੱਕ ਡਿਬੇਟ ਚੱਲ ਰਹੀ ਹੈ ਆਪਣਾ ਵੀ ਉਹਨਾਂ ਨੇ ਇੱਕ ਜਿਹੜਾ ਬੜਾ ਸਪਸ਼ਟ ਨੁਕਤਾ ਨਿਗਾਹ ਦਿੱਤਾ ਜੀ। ਸੋ ਇਹ ਵੀਰ ਲਿਖਦੇ ਨੇ, ਬੈਠ ਜਾਂਦਾ ਹਾਂ ਆ ਕੇ ਉਸ ਕੱਸੀ ਦੇ ਪੁੱਲ ਤੇ ਜਿੱਥੇ ਤੇਰਾ ਫਰਜ਼ੀ ਮੁਕਾਬਲਾ ਬਣਾਇਆ ਸੀ ਪੁੱਤਰਾ, ਡੁੱਬ ਜਾਂਦਾ ਹਾਂ ਵਿਚਾਰਾਂ ਦੇ ਸਾਗਰ 'ਚ, ਕੋਸ਼ਿਸ਼ ਕਰਦਾ ਹਾਂ ਬੀਤੇ ਸਮੇਂ ਨੂੰ ਵਰਤਮਾਨ ਦੇ ਬਰਾਬਰ ਖੜਾਉਣ ਦੀ ਕਿ ਕਿੱਦਾਂ ਇੱਕ ਆਮ ਆਦਮੀ ਤੁਰਿਆ ਹੈ ਦਿੱਲੀ ਤੋਂ, ਸਿਰ ਤੇ ਟੋਪੀ, ਹੱਥ 'ਚ ਝਾੜੂ ਲੈ ਕੇ ਕੋਸ਼ਿਸ਼ ਕਰ ਰਿਹਾ ਹੈ ਸਮਾਜ ਵਿੱਚੋਂ ਬੁਰਾਈਆਂ ਦਾ ਸਫਾਇਆ ਕਰਨ ਦੀ। ਬਹੁਤ ਭੀੜ ਜੁੜ ਚੁੱਕੀ ਹੈ ਉਸ ਨਾਲ, ਕੁਝ ਸੱਚਮੁੱਚ, ਕੁਝ ਦੇਖੋ ਦੇਖੀ, ਪਰ ਪੰਜਾਬ ਤੋਂ ਵੀ ਤਾਂ ਤੁਰਿਆ ਸੀ ਇੱਕ ਯੋਧਾ, ਸਿਰ ਤੇ ਕਫਨ ਬੰਨ੍ਹ, ਹੱਥ ਵਿੱਚ ਕਲਮ ਤੇ ਕਾਪੀ ਲੈ ਕੇ ਹਿਸਾਬ ਲੈਣ, ਲਾਵਾਰਸ ਕਹਿ ਕੇ ਸਾੜੇ ਗਏ ਪੰਜਾਬ ਦੇ ਵਾਰਸਾਂ ਦਾ ਜੀ। ਹਾਂ ਪੁੱਤਰਾ, ਉਹੀ ਲੈ ਕੇ ਆਇਆ ਸੀ ਤੇਰੇ ਖੂਨ 'ਚ ਭਿੱਜੇ ਲੀੜੇ ਵੀ, ਉਸਨੇ ਹੀ ਨਿਸ਼ਾਨਦੇਹੀ ਕੀਤੀ ਸੀ
ਇਸ ਪੁਲੀ ਦੀ ਵੀ, ਪਰ ਉਸ ਨਾਲ ਭੀੜ ਨਹੀਂ ਸੀ, ਸ਼ਾਇਦ ਇਸ ਕਰਕੇ ਕਿ ਉਹ ਖਾਕ ਛਾਣਦਾ ਸੀ ਸ਼ਮਸ਼ਾਨਾਂ ਦੀ, ਕਿ ਉਸ ਦੀ ਮੰਜ਼ਿਲ ਮੌਤ ਸੀ, ਕੁਰਸੀ ਨਹੀਂ, ਕਿ ਉਸ ਦੇ ਸਿਰ ਤੇ ਦਸਤਾਰ ਸੀ, ਗਾਂਧੀ ਟੋਪੀ ਨਹੀਂ। ਖੈਰ ਸੱਚ ਦੱਸਾਂ ਪੁੱਤ, ਤੁਰਨ ਨੂੰ ਮੇਰਾ ਵੀ ਮਨ ਕਰਦਾ ਇਸ ਕਾਫਲੇ ਨਾਲ, ਬੁਰਾਈਆਂ ਦੀ ਸਫਾਈ ਨਹੀਂ, ਸਗੋਂ ਜੜੋਂ ਪੁੱਟਣ ਲਈ, ਪਰ ਭੀੜ ਦਾ ਹਿੱਸਾ ਬਣ ਕੇ ਨਹੀਂ, ਆਪਣੀ ਹੋਂਦ ਨੂੰ ਕਾਇਮ ਰੱਖ ਕੇ, ਜਿਵੇਂ ਸਾਡੇ ਪੁਰਖੇ ਤੁਰੇ ਸੀ, ਦਸ਼ਮੇਸ਼ ਪਿਤਾ ਦਾ ਖਾਸ ਰੂਪ, ਖਾਲਸਾ ਬਣ ਕੇ। ਜੀ ਜੀ, ਅਖੀਰਲੀ ਜਿਹੜੀ ਉਹਨਾਂ ਦੀ ਗੱਲ ਹੈ ਉਹ ਬੜੀ ਮੀਨਿੰਗਫੁਲ ਹੈ। ਖੈਰ ਸੱਚ ਦੱਸਾਂ ਪੁੱਤ, ਤੁਰਨ ਨੂੰ ਤੇ ਮੇਰਾ ਵੀ ਮਨ ਕਰਦਾ ਇਸ ਕਾਫਲੇ ਨਾਲ, ਬੁਰਾਈਆਂ ਦੀ ਸਫਾਈ ਨਹੀਂ, ਸਗੋਂ ਜੜੋਂ ਪੁੱਟਣ ਲਈ, ਪਰ ਭੀੜ ਦਾ ਹਿੱਸਾ ਬਣ ਕੇ ਨਹੀਂ, ਆਪਣੀ ਹੋਂਦ ਨੂੰ ਕਾਇਮ ਰੱਖ ਕੇ, ਜਿਵੇਂ ਸਾਡੇ ਪੁਰਖੇ ਤੁਰੇ ਸੀ, ਦਸ਼ਮੇਸ਼ ਪਿਤਾ ਦਾ ਖਾਸ ਰੂਪ, ਖਾਲਸਾ ਬਣ ਕੇ। ਜੀ ਬਹੁਤ ਸਹੀ ਨਜ਼ਰ। ਸੋ ਇਹਦੇ ਚ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਜੀ, ਉਸ ਦਾ ਕੰਮ ਤੇ ਉਸ ਦਾ ਅਲਟੀਮੇਟ ਕੀ ਫੇਟ ਹੋਇਆ, ਔਰ ਜਿਹੜੀ ਗੱਲ ਬੜੇ ਉਹਨਾਂ ਨੇ ਸਟਲ ਤਰੀਕੇ ਦੇ ਨਾਲ ਟੋਪੀ ਔਰ ਦਸਤਾਰ ਦਾ ਮੁਕਾਬਲਾ ਕਰਦਿਆਂ ਕਹੀ ਜੀ, ਕਿ ਜਿਹਦੇ ਸਿਰ ਤੇ ਦਸਤਾਰ ਹੈ ਉਹ ਬੇਸ਼ੱਕ ਹਿਸਾਬ ਲੈਣ ਹੀ ਤੁਰਿਆ ਲਾਵਾਰਸ ਲਾਸ਼ਾਂ ਦਾ, ਜੀ, ਉਸ ਦੀ ਡੈਸਟਨੀ ਮੌਤ ਹੈ, ਪਰ ਜੇ ਗਾਂਧੀ ਟੋਪੀ ਹੈ ਤੇ ਫਿਰ ਨਿਸ਼ਾਨਾ ਔਰ ਡੈਸਟਨੀ ਕੁਰਸੀ ਹੈ। ਔਰ ਜਿਵੇਂ ਉਹਨਾਂ ਨੇ ਕਨਕਲੂਜਨ ਚ ਕਿਹਾ ਕਿ ਇਹ ਬੁਰਾਈਆਂ ਦਾ ਸਫਾਇਆ ਨਹੀਂ, ਅਲਟੀਮੇਟਲੀ ਉਹਦੀ ਜੜ ਜਦੋਂ ਤੱਕ ਨਹੀਂ ਪੁੱਟੀ ਜਾਂਦੀ ਜੀ, ਉਦੋਂ ਤੱਕ ਲੋਕਾਂ ਨੂੰ ਰਾਹਤ ਨਹੀਂ ਮਿਲਦੀ। ਝਾੜੂ ਨਾਲ ਤੁਸੀਂ ਹੂੰਝ ਦਿੰਦੇ ਹੋ, ਰੋਜ਼ਾਨਾ ਘਰਾਂ 'ਚ ਅਸੀਂ ਝਾੜੂ ਦਿੰਦੇ, ਜੀ, ਜੀ, ਅਗਲੇ ਦਿਨ ਫੇਰ ਉਨੀ ਧੂੜ ਇਕੱਠੀ ਹੁੰਦੀ, ਜੀ, ਜੀ, ਪਰ ਜਿਹੜਾ ਰੁੱਖ ਹੈ ਬੁਰਾਈ ਦਾ, ਜਦੋਂ ਤੱਕ ਉਸ ਦੀ ਜੜ ਨਹੀਂ ਕੱਢੀ ਜਾਂਦੀ, ਉਸ ਨੂੰ ਤੁਸੀਂ ਜਿਹੜਾ ਉਸ ਬੁਰਾਈ ਦਾ ਖਾਤਮਾ ਨਹੀਂ ਕਰ ਸਕਦੇ। ਸੋ ਇਹ ਵੀ ਬੜੀ ਡੂੰਘੀ ਗੱਲ ਹੈ ਜੀ, ਜੀ, ਕਿ ਐਨਮੀ ਉਸ ਖਿੱਤੇ ਦੇ ਵਿੱਚ ਦਿੱਲੀ ਤਖਤ ਦੇ ਉੱਤੇ ਹਿੰਦੂਤਵ ਹੈ, ਜਿਹਨੂੰ ਕਦੇ ਬ੍ਰਾਹਮਣਵਾਦ ਕਿਹਾ ਜਾਂਦਾ ਸੀ, ਔਰ ਅਲਟੀਮੇਟਲੀ ਉਹ ਕਰਪਸ਼ਨ ਹੋਏ, ਡਿਸਕ੍ਰਿਮੀਨੇਸ਼ਨ ਹੋਏ, ਹਿੰਸਾ ਹੋਏ, ਲੋਕਾਂ ਦੇ ਹੱਕ ਮਾਰਨੇ ਹੋਣ, ਇਹ ਸਾਰੇ ਜਿਹੜੇ ਸਿੰਪਟਮ ਨੇ, ਲੱਛਣ ਨੇ, ਇਹਨਾਂ ਨੂੰ ਤੁਸੀਂ ਬਾਹਰੋਂ ਜੇ ਲੱਛਣਾਂ ਨੂੰ ਕੰਟਰੋਲ ਕਰਨਾ ਚਾਹੋਗੇ ਉਹ ਜਵਾਬ ਨਹੀਂ ਹੈ। ਇਸ ਦੀ ਜੜ ਤਾਂ ਹਿੰਦੂਤਵ ਹੈ, ਜੜ ਤਾਂ ਬ੍ਰਾਹਮਣਵਾਦ ਹੈ, ਉਹ ਸੋਚ ਹੈ ਜੀ, ਜਿਹੜੀ ਉੱਥੇ ਕੋਈ ਪਾਰਟੀ ਆ ਜਾਏ, ABC ਟੀਮ, ਉਹ ਹਿੰਦੂਤਵਾਦੀ ਹੋਏਗੀ। ਔਰ ਜਿਹੜੀ ਦਸ਼ਮੇਸ਼ ਦੀ ਦਸਤਾਰ ਹੈ, ਖਾਲਸੇ ਦਾ ਕਨਸੈਪਟ ਹੈ, ਸਿੱਖੀ ਦਾ ਨਿਆਰਾਪਨ ਹੈ, ਇਹ ਹੀ ਅਸਲੀ ਰੈਵੋਲੂਸ਼ਨ ਹੈ ਜਿਹੜਾ ਕਿ ਉਸ ਧਰਤੀ ਦੇ ਉੱਤੇ ਬੁਰਾਈ ਦੀ ਜੜ ਕੱਢ ਸਕਦਾ ਹੈ। ਔਰ ਜਦੋਂ ਤੱਕ ਅਸੀਂ ਇਸ ਨਿਆਰੇਪਨ ਨੂੰ ਕਾਇਮ ਰੱਖਾਂਗੇ, ਜੀ, ਇਸ ਦੇ ਨਾਲ ਤੁਰਾਂਗੇ, ਕਾਫਲਾ ਬਣਾਵਾਂਗੇ ਤਾਂ ਕੁਝ ਕਰ ਸਕਾਂਗੇ। ਪਰ ਜੇ ਅਸੀਂ ਭੀੜ 'ਚ ਗਵਾਚਣਾ ਚਾਹਾਂਗੇ ਕਿ ਅੱਜ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਹੈ, ਬੜੀ ਭੀੜ ਜੁੜੀ ਹੈ, ਉਸ ਦੇ ਵਿੱਚ ਤੁਸੀਂ ਟੋਪੀਆਂ ਪਾ ਕੇ ਤੁਸੀਂ ਵੀ ਜਾ ਕੇ ਸ਼ਾਮਲ ਹੋ ਜਾਓ, ਤੇ ਇਹ ਭੀੜ 'ਚ ਗਵਾਚਣਾ ਕਿਤੇ ਲੈ ਕੇ ਨਹੀਂ ਜਾਏਗਾ। ਔਰ ਸ਼ਾਇਦ ਬਹੁਤ ਸਾਰੇ ਜਿਹੜੇ ਸਾਡੇ ਇਸ ਭੀੜ ਦੇ ਵਿੱਚ ਸ਼ਾਮਲ ਵੀਰ ਭੈਣਾਂ ਨੇ, ਉਹ ਕੁਝ ਮਹੀਨਿਆਂ ਬਾਅਦ ਹੀ ਸ਼ਾਇਦ ਇਸ ਸਾਰੇ ਨੂੰ ਇੱਕ ਵੱਖਰੀ ਅੱਖ ਦੇ ਨਾਲ ਦੇਖਣਗੇ, ਕਿਉਂਕਿ ਕੁਝ ਤਾਂ ਭਰਮ ਦਾ ਸ਼ਿਕਾਰ ਨੇ, ਕੁਝ ਖਹਿੜਾ ਛਡਾਉਣਾ ਚਾਹੁੰਦੇ ਨੇ, ਕੁਝ ਨੂੰ ਲੱਗਦਾ ਹੈ ਵੀ ਇਹ ਖਾਲਿਸਤਾਨ ਦਾ ਜਾਂ ਸਿੱਖ ਪਛਾਣ ਦਾ ਢੋਲ ਸਾਡੇ ਗਲ 'ਚ ਪਿਆ ਸੀ, ਉੱਥੇ ਰਲ ਜਾਓ, ਬਾਕੀਆਂ ਵਾਂਗ ਹੀ ਬਣ ਜਾਓ, ਤਾਂ ਕਿ ਜੋ ਕੁਝ ਉੱਥੇ ਲੁੱਟ ਰਿਹਾ ਉਹਦੇ 'ਚ ਤੁਸੀਂ ਵੀ ਸ਼ਾਮਲ ਹੋ ਜਾਓ। ਭਾਵੇਂ ਅੱਜ ਇਮਾਨਦਾਰੀ ਦੇ ਲਈ ਤਰੱਦਦ ਹੋਣ ਦੀ ਗੱਲ ਹੋ ਰਹੀ, ਪਰ ਇਹ ਗਵਾਚਣ ਦੀ ਗੱਲ ਹੈ। ਸੋ ਅਸੀਂ ਇਹਨਾਂ ਦਾ ਵੀਰ ਸੁਖਜੀਤ ਸਿੰਘ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਕਿ ਉਹਨਾਂ ਨੇ ਬਹੁਤ ਚੰਗੇ ਥੀਮ ਦੇ ਉੱਤੇ ਬੜੇ ਸੰਖੇਪ ਦੇ ਵਿੱਚ ਬੜੀ ਡੂੰਘੀ ਗੱਲ ਕੀਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੀ ਪਹਿਲੀ ਈਮੇਲ ਆਈ ਹੈ ਮੋਹਾਲੀ ਤੋਂ ਵੀਰ ਨਵੀਨ ਮਹਾਜਨ ਜੀ ਦੀ। ਇਹ ਲਿਖਦੇ ਹਨ, ਮੈਨੂੰ ਲੱਗਦਾ ਹੈ ਤੁਸੀਂ ਪੱਕੇ ਝੂਠੇ ਹੋ। ਚਿੱਠੀ ਸਿੰਘਪੁਰਾ ਵਿੱਚ 35 ਸਿੱਖਾਂ ਨੂੰ ਜਿਹਾਦੀਆਂ ਨੇ ਮਾਰਿਆ ਸੀ, ਭਾਰਤੀ ਏਜੰਸੀਆਂ ਨੇ ਨਹੀਂ। ਮੇਰੇ ਗੁਆਂਢ ਵਿੱਚ ਕਸ਼ਮੀਰੀ ਸਿੱਖ ਰਹਿੰਦੇ ਹਨ ਜਿਹੜੇ ਕਿ ਸ਼੍ਰੀਨਗਰ ਤੋਂ ਮਾਈਗ੍ਰੇਟ ਕਰਕੇ ਮੋਹਾਲੀ ਆਏ ਹਨ। ਉਹ ਸਾਨੂੰ ਬੜੀਆਂ ਡਰਾਉਣੀਆਂ ਗੱਲਾਂ ਦੱਸਦੇ ਹਨ ਕਿ ਕਸ਼ਮੀਰ ਵਿੱਚ ਹਿੰਦੂਆਂ ਸਿੱਖਾਂ ਨਾਲ ਕੀ ਵਾਪਰ ਰਿਹਾ ਹੈ। ਮੇਰੀਆਂ ਜੜ੍ਹਾਂ ਵੀ ਕਸ਼ਮੀਰੀ ਹਨ। ਮੇਰੇ ਅੰਕਲ ਪੁੰਛ ਤੋਂ
ਮਾਈਗ੍ਰੇਟ ਕਰਕੇ ਜੰਮੂ ਵਿੱਚ ਵਸਦੇ ਹਨ। ਮੁਸਲਮਾਨ ਸਾਨੂੰ ਆਪਣਾ ਧਰਮ ਛੱਡਣ ਲਈ ਕਿਵੇਂ ਮਜਬੂਰ ਕਰਦੇ ਹਨ ਅਤੇ ਅਮਰਨਾਥ ਯਾਤਰਾ ਦੌਰਾਨ ਕਿਵੇਂ ਸਾਡੇ ਨਾਲ ਜ਼ਾਲਮਾਨਾ ਵਿਹਾਰ ਕਰਦੇ ਹਨ, ਇਸ ਦਾ ਤੁਹਾਨੂੰ ਅੰਦਾਜ਼ਾ ਨਹੀਂ ਹੈ। ਕਸ਼ਮੀਰ ਇੱਕ ਹਿੰਦੂ ਸਟੇਟ ਸੀ, ਇਹ ਸਾਡੇ ਨਾਲੋਂ ਕਿਵੇਂ ਅੱਡ ਹੋ ਸਕਦੀ ਹੈ? ਮੁਸਲਮਾਨਾਂ ਨੇ ਜ਼ਬਰਦਸਤੀ ਸਾਡੇ ਘਰਾਂ ਤੇ ਕਬਜ਼ਾ ਕੀਤਾ ਅਤੇ ਸਾਨੂੰ ਵਪਾਰ ਵਿੱਚੋਂ ਬਾਹਰ ਕੱਢਿਆ। ਕੋਈ ਵੀ ਹਿੰਦੂ ਜਾਂ ਸਿੱਖ ਤੁਹਾਡੇ ਵੱਲੋਂ ਘੜੀ ਕਹਾਣੀ ਤੇ ਇਤਬਾਰ ਨਹੀਂ ਕਰੇਗਾ। ਕਸ਼ਮੀਰੀਆਂ ਨਾਲ ਜੋ ਹੋ ਰਿਹਾ ਹੈ ਉਹ ਇਸ ਦੇ ਹੱਕਦਾਰ ਹਨ। ਜੋ ਬੰਦਾ ਬੀਜਦਾ ਹੈ ਉਹੀ ਵੱਢਦਾ ਹੈ। ਕਸ਼ਮੀਰੀ ਆਪਣੇ ਵੱਲੋਂ ਬੀਜੀ ਨਫ਼ਰਤ ਦੀ ਫਸਲ ਕੱਟ ਰਹੇ ਹਨ ਅਤੇ ਤੁਹਾਡਾ ਵੀ ਅਖੀਰ ਵਿੱਚ ਇਹੀ ਹਸ਼ਰ ਹੋਵੇਗਾ। ਰੱਬ ਬੜਾ ਨਿਆਮੂਰਤੀ ਹੈ, ਇਹ ਸਭ ਕੁਝ ਦੇਖ ਰਿਹਾ ਹੈ। ਜੀ ਡਾਕਟਰ ਸਾਹਿਬ। ਵੀਰ ਨਵੀਨ ਮਹਾਜਨ ਪਹਿਲਾਂ ਵਾਂਗ ਖੁੱਲ੍ਹ ਕੇ ਖੇਡੇ ਨੇ ਜੀ। ਉਹਨਾਂ ਨੇ ਇਹ ਈਮੇਲ ਸਾਡਾ ਜਿਹੜਾ ਸੈਗਮੈਂਟ ਅਸੀਂ 20 ਮਾਰਚ ਨੂੰ ਕੀਤਾ ਕਿ ਕਿਵੇਂ 35 ਸਿੱਖ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ 20 ਮਾਰਚ ਦੀ ਰਾਤ ਨੂੰ ਮਾਰੇ ਗਏ, ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਨੇ ਭਾਰਤ ਦਾ ਦੌਰਾ ਸ਼ੁਰੂ ਕੀਤਾ ਸੀ। ਔਰ ਅਸੀਂ ਪ੍ਰੈਜ਼ੀਡੈਂਟ ਕਲਿੰਟਨ ਦਾ ਮੁੱਖ ਬੰਦ ਜਿਹੜਾ ਕਿ ਉਹਨਾਂ ਨੇ ਆਪਣੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਦੀ ਕਿਤਾਬ ਮਾਈਟੀ ਐਂਡ ਅਲਮਾਈਟੀ ਲਈ ਲਿਖਿਆ ਜੀ, ਉਸ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਕਿਵੇਂ ਇਹ ਜਿਹੜੀਆਂ ਕਿਲਿੰਗ ਸੀ ਸਿੱਖਾਂ ਦੀਆਂ, ਇਹ ਭਾਰਤ ਦੀਆਂ ਖੁਫੀਆ ਏਜੰਸੀਆਂ ਦਾ ਘਾਰਾ ਸੀ ਜੀ। ਔਰ ਐਲਕੇ ਅਡਵਾਨੀ ਉਸ ਵੇਲੇ ਗ੍ਰਹਿ ਮੰਤਰੀ ਸੀ, ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ ਜੀ। ਔਰ ਇਹ ਨਵੀਨ ਮਹਾਜਨ ਇੱਕ ਹੋਰ ਈਮੇਲ, ਕਿਉਂਕਿ ਅੱਜ ਕੱਲ ਬੜੀ ਤੇਜ਼ੀ ਨਾਲ ਇਹ ਲਿਖਦੇ ਨੇ, ਅਸੀਂ ਵੀ ਹੌਲੀ ਹੌਲੀ ਪਿਕ ਕਰਦੇ, ਉਹਦੇ 'ਚ ਕਹਿ ਚੁੱਕੇ ਨੇ ਕਿ ਵੀ ਮੈਂ RSS ਦਾ ਬੰਦਾ ਜੀ ਔਰ BJP ਨੂੰ ਮੈਂ ਪੂਰੀ ਤਰ੍ਹਾਂ ਸਪੋਰਟ ਕਰਦਾ ਜੀ, ਕਿਉਂਕਿ ਇਹੀ ਸਾਡੇ ਭਾਰਤ ਦੇ ਆਨਰ ਨੂੰ ਜਿਹੜਾ ਉਹ ਬਹਾਲ ਕਰ ਸਕਦੀ ਹੈ ਜੀ। ਸੋ ਜ਼ਾਹਰ ਹੈ ਵੀ ਜਿਹੜਾ ਕਾਰਾ ਇਹਨਾਂ ਦੀ ਫੇਵਰੇਟ ਪਾਰਟੀ BJP ਦੇ ਗ੍ਰਹਿ ਮੰਤਰੀ ਨੇ ਕੀਤਾ, ਉਸ ਦੀ ਜੇ ਅਸੀਂ ਠੀਕ ਨਿਸ਼ਾਨਦੇਹੀ ਕੀਤੀ ਹੈ ਤਾਂ ਤਕਲੀਫ ਤਾਂ ਹੋਏਗੀ। ਸੋ ਸਾਨੂੰ ਇਹਨਾਂ ਦੇ ਨਾਲ ਹਮਦਰਦੀ ਹੈ ਕਿ ਇਹਨਾਂ ਨੂੰ ਤਕਲੀਫ ਹੋਈ ਹੈ, ਪਰ ਸੱਚ ਤਾਂ ਸੱਚ ਹੁੰਦਾ ਹੈ। ਔਰ ਜਿਵੇਂ ਇਹਨਾਂ ਨੇ ਕਿਹਾ, ਇਹ ਕੋਈ ਕੌਕ ਐਂਡ ਬੁਲ ਸਟੋਰੀ ਨਹੀਂ ਹੈ, ਇਹ ਕੋਈ ਘੜੀ ਕਹਾਣੀ ਨਹੀਂ ਹੈ ਜੀ। ਇਹ ਤਾਂ ਉਸ ਤੋਂ ਬਾਅਦ 35 ਸਿੱਖਾਂ ਨੂੰ ਮਾਰਨ ਤੋਂ ਬਾਅਦ ਇਹ ਜਸਟੀਫਾਈ ਕਰਨ ਲਈ ਕਿ ਇਹ ਪਾਕਿਸਤਾਨੀ ਖਾੜਕੂਆਂ ਨੇ ਕੀਤਾ ਹੈ, ਲਸ਼ਕਰੇ ਤਾਇਬਾ ਦਾ ਨਾਂ ਲਿਆ ਸੀ ਉਹਨਾਂ ਦੀਆਂ ਏਜੰਸੀਆਂ ਨੇ, ਤੇ ਫਿਰ ਉਹਨਾਂ ਨੇ ਲਾਗਲੇ ਪਿੰਡ ਪੱਥਰੀਵਾਲ ਤੋਂ ਚੁੱਕ ਕੇ 5 ਬੇਗੁਨਾਹ ਕਸ਼ਮੀਰੀ ਵੀ ਮਾਰੇ ਜੀ, ਜਿਨ੍ਹਾਂ ਦੇ ਬਾਰੇ ਲਗਾਤਾਰ 13-14 ਸਾਲ ਕੇਸ ਚੱਲਦਾ ਰਿਹਾ। ਇਨੀਸ਼ੀਅਲ ਅਦਾਲਤ ਦੇ ਵਿੱਚ ਉਹਨਾਂ ਦੀ ਸ਼ਨਾਖਤ ਵੀ ਹੋਈ, ਉਹਨਾਂ ਦੇ ਵਿੱਚ ਬ੍ਰਿਗੇਡੀਅਰ ਲੈਵਲ ਦਾ ਵੀ ਅਫਸਰ ਸੀ, ਕਰਨਲ ਵੀ ਸੀ ਜੀ। ਔਰ ਇਹ ਨਵੀਨ ਮਹਾਜਨ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਵੇਂ RSS ਨੇ ਫੌਜ ਦੀ ਇੰਟੈਲੀਜੈਂਸ ਦੇ ਵਿੱਚ ਵੀ ਆਪਣੇ ਬੰਦੇ ਰੱਖੇ ਨੇ। ਔਰ ਉਹਦਾ ਸਬੂਤ ਜਿਵੇਂ ਕਰਨਲ ਪ੍ਰੋਹਤ ਔਰ ਸਾਧਵੀ ਪ੍ਰਗਿਆ ਔਰ ਉਹਨਾਂ ਦੀ ਜਿਹੜੀ ਉਹੀ ਆਰਗੇਨਾਈਜੇਸ਼ਨ ਅਭਿਨਵ ਭਾਰਤੀ ਜਿਹਦਾ ਕਦੇ ਨਥੂਰਾਮ ਗੋਡਸੇ ਮੈਂਬਰ ਸੀ, ਜਿਸਨੇ ਗਾਂਧੀ ਨੂੰ ਮਾਰਿਆ ਸੀ, ਔਰ ਇਹ ਵੀ ਪ੍ਰੋਹਤ ਔਰ ਸਾਧਵੀ ਅਭਿਨਵ ਭਾਰਤੀ ਦੇ ਵੀ ਸਰਗਰਮ ਕਾਰਕੁਨ ਨੇ, ਜਿਨ੍ਹਾਂ ਨੇ ਸਮਝੌਤਾ ਐਕਸਪ੍ਰੈਸ ਜਿਹੜੀ ਕਿ ਪਾਕਿਸਤਾਨ ਨੂੰ ਜਾਣ ਵਾਲੀ ਗੱਡੀ ਸੀ, ਉਹਦੇ 'ਚ 70 ਤੋਂ ਜ਼ਿਆਦਾ ਪਾਕਿਸਤਾਨੀ ਮੁਸਲਮਾਨਾਂ ਨੂੰ ਮਾਰਿਆ ਔਰ ਉਹਨਾਂ ਦੇ ਉੱਤੇ ਟਰਾਇਲ ਵੀ ਚੱਲ ਰਿਹਾ ਇਸ ਗੱਲ ਲਈ। ਸੋ ਜ਼ਾਹਰ ਹੈ ਵੀ ਇਹ ਤਾਂ ਹੁਣ ਕੋਈ ਜਿਹੜਾ ਪੱਥਰੀਵਾਲ ਵਾਕਿਆ ਉਹਦੇ ਨਾਲ ਜੁੜ ਗਿਆ, ਉਸ ਤੋਂ ਸਾਬਤ ਹੋਇਆ। ਔਰ ਪ੍ਰੈਜ਼ੀਡੈਂਟ ਕਲਿੰਟਨ ਤੋਂ ਵੱਧ ਕੇ ਨਵੀਨ ਮਹਾਜਨ ਦੇ ਕੋਲ ਹੋਰ ਕੋਈ ਟੈਸਟੀਮਨੀ ਨਹੀਂ ਹੈ ਜਿਹੜਾ ਕਿ ਉਹ ਦੱਸ ਸਕੇ ਕਿ ਫੈਕਟਸ ਇਹ ਨਹੀਂ ਨੇ ਜੋ ਅਸੀਂ ਬਿਆਨੇ ਸੀ ਜੀ। ਸੋ ਅਸੀਂ ਸੱਚ ਬਿਆਨੇ। ਬਾਕੀ ਇਸ ਵੀਰ ਦੇ ਅੰਦਰ ਜਾਂ ਇਹਨਾਂ ਦੀ ਸੋਚ ਵਰਗੇ, ਕਿਉਂਕਿ ਇਹ ਜੇ ਇਹਨਾਂ ਦੇ ਕਹਿਣ ਮੁਤਾਬਕ ਕਿ ਸਟੂਡੈਂਟ ਨੇ ਤਾਂ ਅਜੇ ਬੜੇ ਛੋਟੇ ਚਿਕਨ ਨੇ ਜੀ। ਸੋ ਜੇ ਇਹਨਾਂ ਦੇ ਅੰਦਰ ਇੰਨੀ ਨਫ਼ਰਤ ਭਰੀ ਹੋਈ ਹੈ ਕਸ਼ਮੀਰੀਆਂ ਦੇ ਲਈ, ਮੁਸਲਮਾਨਾਂ ਦੇ ਲਈ, ਸਾਨੂੰ ਵੀ ਕਹਿ ਰਹੇ ਨੇ ਕਿ ਜੀ, ਔਰ ਜੋ ਕਸ਼ਮੀਰੀਆਂ ਦੇ ਨਾਲ ਭਾਰਤੀ ਫੌਜ ਕਰ ਰਹੀ ਹੈ, 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰੇ ਨੇ, ਉਹ ਇਹ ਕਹਿ ਰਹੇ ਨੇ ਜੀ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਜਿਵੇਂ ਤੁਸੀਂ ਬੀਜੋਗੇ ਉਵੇਂ ਹੀ ਵੱਢੋਗੇ। ਜੋ ਕਸ਼ਮੀਰੀਆਂ ਨਾਲ ਹੋ ਰਿਹਾ ਹੱਕਦਾਰ ਨੇ, ਔਰ ਇਹ ਕਹਿ ਰਿਹਾ ਜੀ ਤੁਸੀਂ ਵੀ ਹੱਕਦਾਰ ਹੋ, ਤੁਹਾਡੇ ਨਾਲ ਵੀ ਇਵੇਂ ਹੀ ਹੋਣਾ। ਸੋ ਜਦੋਂ ਤੁਸੀਂ ਕਹਿ ਰਹੇ ਤਾਂ ਇਹ ਕੋਈ ਮੈਨੂੰ ਇੰਡੀਵਿਜੂਅਲੀ ਨਹੀਂ ਹੈ, ਮੈਨੂੰ ਤਾਂ ਆਫ ਕੋਰਸ ਮੈਨੂੰ ਇਹ ਪਿਆਰ ਕਰਦੇ ਨੇ, ਮੈਨੂੰ ਤਾਂ ਕਹਿਣਗੇ ਹੀ, ਸਾਰੀ ਕੌਮ ਨੂੰ ਇਹ ਕਹਿ ਰਹੇ ਨੇ। ਔਰ ਇਹੀ ਕਾਰਨ ਹੈ ਕਿ ਜਦੋਂ ਨਵੰਬਰ 84 ਚ ਹਜ਼ਾਰਾਂ ਸਿੱਖ ਭਾਰਤ ਭਰ ਦੇ ਵਿੱਚ ਕੋ ਕੇ ਮਾਰੇ ਗਏ ਤੇ ਇਸ ਨਸਲ ਦੇ ਸੋਚ ਵਾਲੇ ਜਿਹੜੇ ਨੇ ਉਹ ਇਹ ਕਹਿੰਦੇ ਸੀ ਕਿ ਵੀ ਇਹ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਬੜਾ ਜ਼ਰੂਰੀ ਸੀ ਕਿ ਇਹ ਕੀਤਾ ਜਾਏ। ਔਰ ਫਿਰ ਉਸ ਜ਼ਮਾਨੇ ਦੇ ਵਿੱਚ ਇਸ ਕਿਸਮ ਦੇ ਲਤੀਫੇ ਜਿਹੜੇ ਚੱਲਦੇ ਸੀ ਕਿ ਜੀ ਕੋਈ ਬੰਦਾ ਮੀਟਿੰਗ 'ਚ ਲੇਟ ਹੋਇਆ, ਉਹਨੇ ਕਿਹਾ ਜੀ ਤੂੰ ਲੇਟ ਹੋ ਗਿਆ, ਕਹਿੰਦਾ ਹਾਂ ਇੱਕ ਸੱਪ ਸੀ, ਇੱਕ ਸਿੱਖ ਸੀ, ਉਹਨਾਂ ਨੇ ਮੇਰਾ ਰਸਤਾ ਰੋਕ ਲਿਆ। ਉਹਨੇ ਕਿਹਾ ਕਿ ਤੂੰ ਕਿਹਨੂੰ ਮਾਰਿਆ? ਉਹਨੇ ਕਿਹਾ ਜੀ ਸੱਪ ਦਾ ਤਾਂ ਕੋਈ ਨਹੀਂ,
ਪਰ ਮੈਂ ਸਿੱਖ ਨੂੰ ਮਾਰਿਆ ਕਿਉਂਕਿ ਉਹ ਸੱਪ ਨਾਲੋਂ ਵੀ ਜ਼ਿਆਦਾ ਖਤਰਨਾਕ ਸੀ। ਜੀ ਸੋ ਉਹ ਪ੍ਰਾਈਡ ਲੈਂਦੇ ਸੀ ਕਿ ਅਸੀਂ ਜਿਹੜੇ ਸਿੱਖ ਮਾਰੇ ਨੇ, ਇਹ ਤਾਂ ਜਿਵੇਂ ਸੱਪ ਮਾਰਨਾ ਇੱਕ ਪੁੰਨ ਦਾ ਕੰਮ ਹੁੰਦਾ ਹੈ, ਇਹ ਤਾਂ ਉਸ ਤੋਂ ਵੀ ਵੱਡਾ ਪੁੰਨ ਹੈ ਜਿਹੜਾ ਕਿ ਅਸੀਂ ਸਿੱਖਾਂ ਨੂੰ ਮਾਰਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਨਫ਼ਰਤ, ਜਿਹੜੇ ਨਵੀਨ ਮਹਾਜਨ ਵਰਗੇ ਕਰੈਕਟਰ ਨੇ, ਇਹ ਸ਼ੋਅ ਕਰਦੇ ਨੇ ਕਿ ਜਿਹੜਾ 1.5 ਲੱਖ ਸਿੱਖ ਮਾਰਿਆ ਗਿਆ, ਨਸਲਕੁਸ਼ੀ ਹੋਈ, ਉਸ ਸਭ ਦੇ ਲਈ ਕਿਵੇਂ ਇਹ ਇੱਕ ਕਾਮਨ ਸਾਈਕੀ, ਮਾਸ ਹਿਸਟੀਰੀਆ ਜਿਹੜਾ ਕਿ ਸਿੱਖਾਂ ਪ੍ਰਤੀ ਨਫ਼ਰਤ ਦੇ ਨਾਲ ਭਰਿਆ ਹੋਇਆ ਹੈ, ਉਸ ਦੀ ਦੇਣ ਸੀ। ਔਰ ਅੱਜ ਵੀ ਉਹ ਕਾਇਮ ਹੈ। 30 ਸਾਲ ਜੂਨ 84 ਨਵੰਬਰ 84 ਨੂੰ ਹੋ ਗਏ ਨੇ, ਅਜੇ ਵੀ ਇਹ ਇਸ ਤੇ ਨੇ। ਔਰ ਇਹ ਜਿਹੜੇ ਫਿਰ ਆਪਣੇ ਮਾਮੇ ਦੀ ਕਹਾਣੀ ਕਿ ਜੋ ਪੁੰਛ ਤੋਂ ਆਏ ਮਾਈਗ੍ਰੇਟ ਹੋ ਕੇ ਅਮਰਨਾਥ ਯਾਤਰਾ 'ਚ ਜੋ ਜ਼ੁਲਮ ਹੁੰਦਾ ਹੈ, ਜਿਹੜਾ ਅਮਰਨਾਥ ਇਹਨਾਂ ਦਾ ਤੀਰਥ ਹੈ, ਉਹ ਲੱਭਿਆ ਹੀ ਇੱਕ ਮੁਸਲਮਾਨ ਨੇ। ਔਰ ਹੁਣ ਵੀ ਉਹਨਾਂ ਦਾ ਹੀ ਪਰਿਵਾਰ ਹੈ ਜਿਹੜਾ ਉਸ ਕਸ਼ਮੀਰੀ ਪਰਿਵਾਰ ਜਿਨ੍ਹਾਂ ਨੇ ਇਸ ਗੱਲ ਨੂੰ ਜ਼ਾਹਰ ਕੀਤਾ, ਔਰ ਜਿਹੜੇ ਸ਼ਾਇਦ ਅਜੇ ਵੀ ਉਹਨਾਂ ਦੀ ਮੇਨ ਮੈਨੇਜਮੈਂਟ ਨਾਲ ਐਸੋਸੀਏਟ ਨੇ ਕਿਤੇ ਨਾ ਕਿਤੇ। ਅਮਰਨਾਥ ਯਾਤਰਾ ਦਾ ਪ੍ਰਬੰਧ ਕਰਨ ਲਈ ਤਾਂ ਸਾਰੀ ਜੰਮੂ ਕਸ਼ਮੀਰ ਸਰਕਾਰ ਪੱਬਾਂ ਭਾਰ ਹੁੰਦੀ ਜੀ ਕਿ ਹਰ ਸਹੂਲਤ ਦਿੱਤੀ ਜਾਏ। ਜੇ ਉੱਥੇ ਇਹਨਾਂ ਦੇ ਕਹਿਣ ਮੁਤਾਬਕ ਕਿ ਜੀ ਬਰਫ਼ ਪੈਂਦੀ ਹੈ, ਉੱਥੇ ਸ਼ਿਵਲਿੰਗ ਬਣ ਜਾਂਦਾ ਹੈ, ਨਹੀਂ ਵੀ ਬਣਦਾ ਜਦੋਂ, ਤੇ ਉਹ ਲਿਆ ਕੇ ਆਰਟੀਫੀਸ਼ੀਅਲ ਬਰਫ਼ ਉੱਥੇ ਬਣਾ ਦਿੰਦੇ ਨੇ ਤਾਂ ਕਿ ਜਿਹੜੇ ਲੱਖਾਂ ਉਸ ਲਿੰਗ ਨੂੰ ਦੇਖਣ ਦੇ ਲਈ ਆਉਣ ਵਾਲੇ ਲੋਕ ਨੇ, ਘੱਟੋ ਘੱਟ ਉਹਨਾਂ ਦੀ ਤਸੱਲੀ ਹੋਏ ਕਿ ਜੀ ਸ਼ਿਵ ਜੀ ਫਿਰ ਪ੍ਰਗਟ ਹੋਇਆ ਜੀ। ਔਰ ਪਿਛਲੇ ਦਿਨਾਂ 'ਚ ਇੱਕ ਸਵਾਮੀ ਅਗਨੀਵੇਸ਼ ਨਾਂ ਦਾ ਇੱਕ ਅੱਛਾ ਜਿਹੜਾ ਸੋਸ਼ਲ ਕਾਰਕੁਨ ਹੈ, ਇੰਟਰਨੈਸ਼ਨਲ NGO ਰਨ ਕਰਦਾ ਹੈ, ਉਹਨੇ ਵੀ ਇਹੀ ਗੱਲ ਕਹੀ। ਉਹਨੇ ਕਿਹਾ ਕਿ ਜੀ ਇਹ ਤਾਂ ਸਭ ਅੰਧ ਵਿਸ਼ਵਾਸ ਹੈ, ਉੱਥੇ ਕਿਹੜਾ ਜਿਹੜਾ ਉਹ ਅਮਰਨਾਥ ਹੈ ਤੇ ਕਿਹੜਾ ਸ਼ਿਵਲਿੰਗ ਬਣਦਾ, ਉਹ ਤਾਂ ਉਹਨਾਂ ਦੇ ਉਹ ਬਣਾਉਂਦੇ ਨੇ ਦੇਖ ਰਹਿੰਦੇ, ਤੇ ਉਸ ਦੇ ਨਾਲ ਐਸਾ ਮਾੜਾ ਵਿਹਾਰ ਕੀਤਾ ਹੈ, ਉਸ ਦੇ ਮੂੰਹ ਤੇ ਸਿਆਹੀ ਸੁੱਟੀ ਔਰ ਬਾਅਦ ਦੇ ਵਿੱਚ ਉਹਨੂੰ ਅਦਾਲਤ ਤੱਕ ਲੈ ਕੇ ਗਏ, ਜਿੱਥੇ ਪਤਾ ਨਹੀਂ ਕਿਵੇਂ ਉਹਨੇ ਆਪਣੀ ਜਾਨ ਛੁਡਾਈ। ਸੋ ਇੱਕ ਪਾਸੇ ਤਾਂ ਮੁਸਲਿਮ ਮੈਜੋਰਿਟੀ ਜੰਮੂ ਕਸ਼ਮੀਰ ਸਟੇਟ ਇਸ ਅੰਧ ਵਿਸ਼ਵਾਸ ਨੂੰ, ਜਿਹੜਾ ਕਿ ਖੁਦ ਕੁਝ ਸਮਾਂ ਪਹਿਲਾਂ ਇਸ ਕਿਸਮ ਦਾ ਹੀ ਪ੍ਰਚਾਰ ਨਾਲ ਪੈਦਾ ਕੀਤਾ ਹੈ, ਉਹਨੂੰ ਉਹ ਇੰਪਲੀਮੈਂਟ ਕਰਨ ਦੇ ਲਈ ਐਕਸਟਰਾ ਮਾਈਲ ਜਾਂਦੀ ਹੈ ਗਵਰਨਮੈਂਟ। ਤੇ ਇਹ ਵੀਰ ਕਹਿ ਰਹੇ ਨੇ ਜੀ ਕਿ ਅਮਰਨਾਥ ਯਾਤਰਾ ਦੇ ਉੱਤੇ ਜਿਹੜਾ ਉਹ ਬੜਾ ਜ਼ੁਲਮ ਕਰਦੇ ਨੇ। ਸੋ ਤਾਂ ਲਗਾਤਾਰਤਾ ਨਾਲ ਉੱਥੇ ਕਸ਼ਮੀਰੀ ਮਰ ਰਹੇ ਹੁੰਦੇ ਨੇ ਹਿੰਦੁਸਤਾਨ ਦੀਆਂ ਸਿਕਿਉਰਿਟੀ ਫੋਰਸਿਸ ਦੀਆਂ ਗੋਲੀਆਂ ਨਾਲ, ਫਿਰ ਵੀ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜਿਹੜੇ ਵੀ ਮਹੀਨੇ ਖੁੱਲ੍ਹਦੇ ਨੇ ਅਮਰਨਾਥ ਯਾਤਰਾ ਦੇ ਲਈ, ਉਹਨਾਂ ਦੇ ਵਿੱਚ ਪੁਖਤਾ ਪ੍ਰਬੰਧ ਕੀਤਾ ਜਾਏ ਔਰ ਉਸ ਦੇ ਲਈ ਜਿਹੜਾ ਉਹ ਸਰਕਾਰ ਪੂਰੀ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਦੀ ਜੀ। ਔਰ ਬਸ ਆਹੀ ਇਹਨਾਂ ਦੀਆਂ ਗੱਲਾਂ ਨੇ। ਸੋ ਮੈਂ ਸਮਝਦਾ ਵੀ ਇਹ ਜਿਹੜੀ ਨਵੀਨ ਮਹਾਜਨ ਜੀ, ਨਫ਼ਰਤ ਨੂੰ ਛੱਡੋ ਜੀ, ਕੰਧ ਦੇ ਉੱਤੇ ਲਿਖਿਆ ਪੜ੍ਹੋ। ਤੁਸੀਂ ਜ਼ੁਲਮਾਂ ਦੇ ਨਾਲ, ਨਫ਼ਰਤ ਦੇ ਨਾਲ ਨਾ ਕਸ਼ਮੀਰੀਆਂ ਨੂੰ ਦਬਾ ਸਕਦੇ ਹੋ, ਨਾ ਤੁਸੀਂ ਸਿੱਖਾਂ ਦੀ ਆਜ਼ਾਦੀ ਤੋਂ ਉਹਨਾਂ ਨੂੰ ਲੰਬਾ ਵਕਤ ਮਹਿਰੂਮ ਰੱਖ ਸਕਦੇ ਹੋ, ਨਾ ਉੱਤਰ ਪੂਰਬ ਦੇ ਵਿੱਚ ਨਾਗੇ ਔਰ ਮੀਜ਼ੋ ਜਿਨ੍ਹਾਂ ਦੇ ਉੱਤੇ ਤੁਸੀਂ ਜ਼ੁਲਮ ਕਰ ਰਹੇ ਹੋ ਲਗਾਤਾਰਤਾ ਦੇ ਨਾਲ, ਅਸਾਮੀ ਵੀ ਜੀ, ਉਹਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਿਆ ਰੱਖ ਸਕਦੇ ਹੋ। ਸੋ ਤੁਸੀਂ ਇਸ ਨਫ਼ਰਤ ਚੋਂ ਨਿਕਲੋ। ਅਸੀਂ ਇਹ ਤੁਹਾਨੂੰ ਇਹ ਕਹਿਣਾ ਚਾਹੁੰਦੇ, ਤੁਹਾਡੀ ਉਦਾਹਰਣ ਬਿਲਕੁਲ ਠੀਕ ਹੈ ਕਿ ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਕਿ ਜਿਹਾ ਬੀਜੈ ਸੋ ਲੁਣੈ, ਜੋ ਤੁਸੀਂ ਬੀਜਦੇ ਹੋ ਵੱਢਦੇ ਹੋ। ਪਰ ਇਹਨੂੰ ਆਪਣੇ ਤੇ ਇਹ ਲਿਖ ਲਓ ਪ੍ਰੈਸਕ੍ਰਿਪਸ਼ਨ, ਪਰ ਲਿਖ ਕੇ ਫਿਰ ਆਪਣੇ ਆਪ ਪੜ੍ਹੋ ਇਹਨੂੰ ਕਿ ਵੀ ਤੁਸੀਂ ਜੋ ਬੀਜਿਆ, ਜੇ ਤੁਸੀਂ ਸਿੱਖ ਕੌਮ ਦੇ ਨਾਲ ਇੱਕ ਜਸਟਿਸ ਵਾਲੀ ਪਹੁੰਚ ਰੱਖਦੇ, 66-67 ਸਾਲ ਪਹਿਲਾਂ ਤੁਹਾਡੇ ਹੱਥ ਰਾਜਸੀ ਸ਼ਕਤੀ ਆਈ ਸੀ, ਤੁਸੀਂ ਅਕਿਰਤ ਕਣ ਨਾ ਹੁੰਦੇ। ਪਿਛਲੇ ਦਿਨਾਂ 'ਚ ਮੈਂ ਡੈਲਸ ਸੀ ਤੇ ਉੱਥੇ ਇੱਕ ਵੀਰ ਜਿਨ੍ਹਾਂ ਦੇ ਨਾਲ ਅਸੀਂ ਡਰਾਈਵ ਕਰ ਰਹੇ ਸੀ ਹਿਊਸਟਨ ਨੂੰ, ਉਹਨਾਂ ਨੇ ਬੜੀ ਚੰਗੀ ਗੱਲ ਕਹੀ। ਗੱਲ ਚੱਲੀ ਕਿ ਕਿੰਨੇ ਅਕਿਰਤ ਕਣ ਨੇ, ਕਿ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਭੁੱਲ ਗਏ, ਸਿੱਖਾਂ ਦਾ 5 ਸਦੀਆਂ ਦਾ ਪਰਉਪਕਾਰ ਭੁੱਲ ਗਏ, ਕਿੰਨੇ ਅਕਿਰਤ ਕਣ ਨੇ। ਤੇ ਮੈਂ ਕਿਹਾ ਜੀ ਬੇਗੈਰਤ ਨੇ, ਬੇਗੈਰਤ ਵੀ ਨੇ। ਤੇ ਫਿਰ ਮੈਨੂੰ ਕੁਦਰਤੀ ਖਿਆਲ ਆਇਆ ਵੀ ਗੱਲ ਕਿੰਨੀ ਠੀਕ ਹੈ ਕਿ ਜਿਹੜਾ ਬੇਗੈਰਤ ਹੈ ਉਹ ਅਕਿਰਤ ਕਣ ਜ਼ਰੂਰ ਹੁੰਦਾ। ਔਰ ਸ਼ਾਇਦ ਜੇ ਸਿੱਖਾਂ ਨੂੰ ਇਹ ਗੱਲ ਵੀ ਸਮਝ ਆ ਜਾਂਦੀ ਕਿ ਇਹ ਤਾਂ 1000 ਸਾਲ ਤੋਂ ਬੇਗੈਰਤ ਨੇ, ਜਿਹੜਾ ਆਇਆ ਉਹਦੀਆਂ ਜੁੱਤੀਆਂ ਖਾਂਦੇ ਰਹੇ ਨੇ, ਉਹਨੂੰ ਹੀ ਜੁੱਤੀਆਂ ਨੂੰ ਫਿਰ ਚੱਟਣ ਲੱਗ ਜਾਂਦੇ ਸੀ, ਉਹਨੂੰ ਹੀ ਮੱਥਾ ਟੇਕਣ ਲੱਗ ਜਾਂਦੇ ਸੀ। ਦਿੱਲੀ ਈਸ਼ਵਰੋ, ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਇਹ ਮੰਤਰ ਪੜ੍ਹਨ ਲੱਗ ਜਾਂਦੇ ਸੀ। ਸੋ ਇਹ ਜੇ ਬੇਗੈਰਤ ਨਾ ਹੁੰਦੇ ਤਾਂ ਫਿਰ ਅਕਿਰਤ ਕਣ ਵੀ ਨਾ ਹੁੰਦੇ। ਸੋ ਸਿੱਖਾਂ ਨੇ ਇਸ ਗੱਲ ਨੂੰ ਮਹਿਸੂਸ ਨਹੀਂ ਕੀਤਾ ਕਿ ਹਰ ਬੇਗੈਰਤ ਇੰਡੀਵਿਜੂਅਲ ਹੋਏ ਜਾਂ ਬੇਗੈਰਤ ਕੌਮ ਹੋਏ, ਉਹ ਸਰਟਨਲੀ ਅਕਿਰਤ ਕਣ ਹੋਏਗੀ। ਜਿਹੜਾ ਗੈਰਤਮੰਦ ਹੈ ਉਹ ਥੈਂਕਫੁਲ ਵੀ ਹੋਏਗਾ, ਉਹਨੂੰ ਥੈਂਕ ਯੂ ਕਰਨਾ ਵੀ ਆਏਗਾ, ਉਹ ਕਿਸੇ ਦੇ ਉਪਕਾਰ ਨੂੰ ਨਹੀਂ ਭੁੱਲੇਗਾ। ਤੇ ਜਿਹੜੇ ਦੇ ਕੋਲ ਆਪਣੀ ਗੈਰਤ ਹੀ ਨਹੀਂ ਹੈ, ਜਿਹੜਾ ਸਦੀਆਂ ਤੋਂ ਬੇਗੈਰਤੀ ਜਿਨ੍ਹਾਂ ਨੇ ਦਿਖਾਈ ਹੈ, ਉਹ ਸਾਡੇ ਪ੍ਰਤੀ ਕੀ ਥੈਂਕਫੁਲਨੈਸ ਦਿਖਾਉਂਦੇ, ਉਹਨਾਂ ਨੇ ਹੋਣਾ ਹੀ ਸੀ ਅਕਿਰਤ ਕਣ। ਸੋ ਇਹ ਵੈਰ ਵੀ ਰੱਖਦੇ ਨੇ, ਅਕਿਰਤ ਕਣ ਵੀ ਨੇ,
ਤੇ ਯਾਦ ਰੱਖੋ ਇਹ ਅਕਿਰਤ ਗਣਤਾ ਔਰ ਇਹ ਜ਼ੁਲਮ ਔਰ ਇਹ ਨਫ਼ਰਤ ਜਿਹੜੀ ਤੁਸੀਂ ਬੀਜ ਰਹੇ ਹੋ, ਤਿਆਰ ਰਹੋ ਇਸ ਨੂੰ ਵੱਢਣ ਲਈ। ਜੀ ਖਾਲਸਾ ਤਿਆਰ ਬਰ ਤਿਆਰ ਹੈ ਔਰ ਤੁਹਾਨੂੰ ਤੁਹਾਡੇ ਇਹਨਾਂ ਕੁਕਰਮਾਂ ਦਾ, ਤੁਹਾਡੇ ਇਸ ਸਾਰੇ ਜ਼ੁਲਮ ਦਾ ਜਵਾਬ ਤੁਹਾਡੇ ਵਾਲੇ ਸਿੱਕੇ 'ਚ ਹੀ ਦਿੱਤਾ ਜਾਏਗਾ, ਜਿਵੇਂ ਸਿੱਖਾਂ ਨੇ ਮੁਗਲਾਂ ਨੂੰ ਦਿੱਤਾ ਸੀ, ਜਿਵੇਂ ਸਿੱਖਾਂ ਨੇ ਅਫਗਾਨਾਂ ਨੂੰ ਦਿੱਤਾ ਸੀ। ਤੇ ਉਸ ਗੱਲ ਨੂੰ ਮਾਈਕਲ ਓਡਵਾਇਰ ਵੀ ਲੰਡਨ 'ਚ ਬੈਠਾ ਚੰਗੀ ਤਰ੍ਹਾਂ ਜਾਣਦਾ ਹੈ, ਇੰਦਰਾ ਗਾਂਧੀ ਵੀ ਜਾਣਦੀ ਹੈ, ਵੈਦਿਆ ਵੀ ਜਾਣਦਾ ਹੈ, ਤੇ ਬਾਕੀ ਜਿਹੜੇ ਬਚ ਗਏ ਨੇ ਉਹ ਵੀ ਇਸ ਗੱਲ ਨੂੰ ਅਲਟੀਮੇਟਲੀ ਰਿਅਲਾਈਜ਼ ਕਰਨਗੇ ਕਿ ਨਫ਼ਰਤ ਜੇ ਬੀਜੋਗੇ ਤੇ ਨਫ਼ਰਤ ਹੀ ਵੱਢੋਗੇ। ਜੀ ਜੋ ਤੁਸੀਂ ਬੀਜਦੇ ਹੋ ਉਹੀ ਵੱਢਦੇ ਹੋ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।